ਜੇ ਕਸ਼ਮੀਰੀ ਲੀਡਰਾਂ ਦਾ ਹਾਲ ਦੇਖੋ ਕਿ ਵੀ ਉੱਥੇ ਲੈਣ ਕੀ ਗਏ ਹੋ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੈ। ਮੋਦੀ ਅਮਿਤ ਸ਼ਾਹ ਦੀ ਲਾਈਨ ਕੀ ਹੈ। 5 ਅਗਸਤ ਨੂੰ ਉਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਤੁਹਾਡਾ ਬੇੜਾ ਗਰਕ ਕੀਤਾ ਹੈ। ਫੌਜ 1 ਮਿਲੀਅਨ ਉੱਥੇ ਬਿਠਾਈ ਹੋਈ ਹੈ। 3 ਡਰਟੀ ਡੀਜ਼ ਲਾਗੂ ਕੀਤੇ ਹੋਏ ਨੇ। ਇਹਦੇ ਬਾਵਜੂਦ ਤੁਸੀਂ ਬਿਨਾਂ ਕੋਈ ਏਜੰਡਾ ਤੈਅ ਕੀਤੇ, ਬਿਨਾਂ ਆਪਣੇ ਨੌਜਵਾਨ, ਕਿਉਂਕਿ ਗੱਲਬਾਤ ਅਸੀਂ ਇਹ ਸਮਝਦੇ ਹਾਂ ਵੀ ਗੱਲਬਾਤ ਤੋਂ ਨਹੀਂ ਭੱਜਣਾ ਚਾਹੀਦਾ, ਪਰ ਕੋਈ ਸਟੈਂਡ ਤਾਂ ਰੱਖੋ। ਇਹ ਗੱਲ ਸਾਬਤ ਕਰਦੀ ਹੈ ਵੀ ਉਹਨਾਂ ਨੂੰ ਤਾਂ ਉਹ ਤਾਂ ਕੰਫਰਟੇਬਲ ਨੇ ਹਿੰਦੂ ਤੋਂ ਵੀ, ਜੋ ਵੀ ਉਹਨਾਂ ਨੇ ਕੀਤਾ। ਉਹ ਅਮਿਤ ਸ਼ਾਹ ਕਹਿੰਦਾ ਕਿ ਜੀ ਇਹ ਅਸੀਂ ਦੇਖਾਂਗੇ ਸਟੇਟਹੁੱਡ ਤੁਹਾਨੂੰ ਦਰਜਾ ਅਸੀਂ ਇਕਰਾਰ ਕੀਤਾ ਹੈ, ਪਰ ਉਸ ਤੋਂ ਪਹਿਲਾਂ ਡੀਲਿਮਿਟਾਈਜੇਸ਼ਨ ਹੋਏਗੀ ਹਲਕਿਆਂ ਦੀ ਔਰ ਇਲੈਕਸ਼ਨਾਂ ਹੋਣਗੀਆਂ ਯੂਨੀਅਨ ਟੈਰੀਟਰੀ ਦੀਆਂ। ਉਸ ਤੋਂ ਬਾਅਦ ਸਟੇਟ ਆਰਟੀਕਲ 370 ਦਾ ਤਾਂ ਕੋਈ ਭੋਗ ਪਾਉਣ ਦੀ ਗੱਲ ਹੀ ਨਹੀਂ ਹੈ। ਸਿਰਫ ਇੱਕ ਮਹਿਬੂਬਾ ਮੁਫਤੀ ਨੇ ਜਿਹੜਾ ਉਹਦੇ 'ਚ ਆਰਟੀਕਲ 370 ਦੀ ਗੱਲ ਕੀਤੀ ਔਰ ਇਹ ਵੀ ਉਹਨੇ ਕਿਹਾ ਕਿ ਵੀ ਜੇ ਤੁਸੀਂ ਚੀਨ ਨਾਲ ਗੱਲ ਕਰ ਸਕਦੇ ਹੋ, ਹਾਲਾਂਕਿ ਚੀਨ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਅਗਰੈਸਰ ਹੈ, ਜੇ ਤੁਸੀਂ ਦੂਸਰਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹਦੇ ਨਾਲ ਵੀ ਤੁਹਾਡਾ ਟਕਰਾਅ ਹੁੰਦਾ ਹੈ, ਤੇ ਤੁਸੀਂ ਜਿਹੜਾ ਪਾਕਿਸਤਾਨ ਨਾਲ ਗੱਲ ਕਿਉਂ ਨਹੀਂ ਕਰ ਸਕਦੇ। ਹੁਣ ਪਿਛਲੇ ਲਗਭਗ 2 ਸਾਲ ਤੋਂ, ਕਿਉਂਕਿ 5 ਅਗਸਤ ਨੂੰ 2 ਸਾਲ ਹੋ ਜਾਣੇ ਨੇ, 2 ਦਰਜਨ 24 ਪੈਟੀਸ਼ਨਰ ਖਬਰ ਹੈ कि भाई एज मोदी लीड्स जम्मू कश्मीर आउटरीच अराउंड 2 dozen petitions challenging the validity of Jammu and Kashmir Reorganization Act 2019, which divided the erstwhile state into 2 union territories. They are pending before the Supreme Court for almost 2 years. ਜਿਹੜੀ ਗਾਰੰਟੀ ਬੇਸਿਕ ਡਰਾਫਟ ਦੇ ਵਿੱਚ ਆਰਟੀਕਲ 370 ਜਿਹਨੂੰ ਸੈਕਰੋਸਾਂਕਟ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ, ਜੇ 2 ਦਰਜਨ ਪੈਟੀਸ਼ਨ ਸੁਪਰੀਮ ਕੋਰਟ ਨੂੰ ਕੌਣ ਕੰਟਰੋਲ ਕਰ ਰਿਹਾ, ਇਹਨਾਂ ਨੂੰ ਨਹੀਂ ਪਤਾ ਹੈ। ਅਬਦੁੱਲਾ ਟੱਬਰ ਨੂੰ ਜਾਂ ਦੂਸਰਿਆਂ ਨੂੰ ਜਿਹੜੇ ਕਹਿ ਰਹੇ ਨੇ ਜੀ ਇਹਦੇ ਤੇ ਅਸੀਂ ਗੱਲ ਨਹੀਂ ਕਰ ਸਕਦੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। 14 ਕਸ਼ਮੀਰੀ ਲੀਡਰਾਂ ਨਾਲ ਮੋਦੀ ਦੀ ਲਗਭਗ 3 ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ। ਮੋਦੀ ਨੇ ਆਪਣੇ ਲਫ਼ਜ਼ਾਂ ਦੇ ਫਰੇਬੀ ਜਾਲ ਚੋਂ ਇੱਕ ਹੋਰ ਜੁਮਲਾ ਬਾਹਰ ਕੱਢਿਆ, ਉਹ ਸੀ ਆਓ ਦਿਲ ਕੀ ਦੂਰੀ ਔਰ ਦਿੱਲੀ ਕੀ ਦੂਰੀ ਦੂਰ ਕरें। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਮੇਰਾ ਇਹ ਕਹਾਣੀ ਸੁਣਾਉਣ ਨੂੰ ਜੀ ਤਾਂ ਨਹੀਂ ਕਰਦਾ ਹੈ, ਪਰ ਜੋ ਇਹਨਾਂ 14 ਤਾਕਤ ਦੇ ਭੁੱਖੇ ਕਸ਼ਮੀਰੀ ਲੀਡਰਾਂ ਨੇ ਬਿਨਾਂ ਕੋਈ ਏਜੰਡਾ ਤੈਅ ਕੀਤੇ, ਬਿਨਾਂ ਕੋਈ ਪ੍ਰੀ ਕੰਡੀਸ਼ਨ ਤਾਂ ਦੂਰ ਦੀ ਗੱਲ ਕਿ ਭਾਈ ਜਿਹੜੇ 4-5 ਹਜ਼ਾਰ ਤੁਸੀਂ ਬੰਦੇ ਫੜੇ ਹੋਏ ਨੇ, ਬਹੁਤੇ ਨੌਜਵਾਨ, ਉਹਨਾਂ ਨੂੰ ਰਿਲੀਜ਼ ਕਰੋ ਔਰ ਦੱਸੋ ਤੁਸੀਂ ਸਾਨੂੰ ਦਿੱਲੀ ਸੱਦ ਰਹੇ ਹੋ ਗੱਲਬਾਤ ਲਈ, ਅਸੀਂ ਆਲ ਦਾ ਵੇ ਆ ਰਹੇ ਹਾਂ। ਏਜੰਡਾ ਕੀ ਹੈ? ਇਹਨਾਂ ਨੇ ਜਿਹੜਾ ਉਹ ਮੀਟਿੰਗ ਕੀਤੀ ਔਰ ਬੇਸਿੱਟਾ ਤੇ ਰਹਿਣੀ ਸੀ, ਕਿਉਂਕਿ ਜਦੋਂ ਦੁਸ਼ਮਣ ਤੁਹਾਨੂੰ ਸਮਝਦਾ, ਔਰ ਮੈਨੂੰ ਉਹ ਜਿਹੜੀ ਕਹਾਣੀ ਦੀ ਮੈਂ ਗੱਲ ਕਰਦਾ, ਅਕਸਰ ਇਹ ਇੱਕ ਕਹਾਣੀ ਸੁਣਾਈ ਜਾਂਦੀ ਹੈ ਕਿ ਭਾਈ ਸ਼ੇਰ ਬੁੱਢਾ ਹੋ ਗਿਆ, ਲੂੰਬੜੀ ਨੇ ਆ ਕੇ ਉਹਦੇ ਨਾਲ ਉਹਨੂੰ ਕਿਹਾ ਕਿ ਸ਼ੇਰ ਜੀ ਜੇ ਤੁਸੀਂ ਮੇਰੇ ਨਾਲ ਕਰੋ, ਮੈਨੂੰ ਵੀ ਬਰਾਬਰ ਹਿੱਸਾ ਦਿਓ ਤੇ ਮੈਂ ਲਿਆਇਆ ਕਰਾਂਗੀ ਜਾਨਵਰਾਂ ਨੂੰ, ਤੁਹਾਨੂੰ ਸ਼ਿਕਾਰ ਕਰਨ ਦੀ ਲੋੜ ਹੀ। ਜਦੋਂ ਸ਼ੇਰ ਬੁੱਢਾ ਹੋ ਜਾਂਦਾ, ਉਹਦੇ ਦੰਦ ਵੀ ਕਮਜ਼ੋਰ ਹੁੰਦੇ ਨੇ ਜਾਂ ਡਿੱਗ ਪੈਂਦੇ ਨੇ, ਤੇ ਉਹ ਜੇਲ੍ਹ 'ਚ ਉਹ ਜਾ ਕੇ ਜੰਗਲ ਦੇ ਵਿੱਚ ਜਾਨਵਰਾਂ ਨੂੰ ਕਹਿੰਦੀ ਹੈ ਕਿ ਜੀ ਸ਼ੇਰ ਜੀ ਤਾਂ ਸਾਡੇ ਜਿਹੜੇ ਨੇ ਉਹ ਫਕੀਰ ਹੋ ਗਏ ਨੇ, ਉਹ ਤਾਂ ਹੁਣ ਸਿਰਫ ਰੱਬ ਦਾ ਨਾਂ ਹੀ ਲੈਂਦੇ ਆ, ਔਰ ਉਹਨਾਂ ਤੋਂ ਤਾਂ ਉਪਦੇਸ਼ ਮੈਂ ਵੀ ਲੈ ਕੇ ਆਈ ਹਾਂ। ਔਰ ਉਹ ਇਵੇਂ ਕਰਕੇ ਇੱਕ ਜਾਨਵਰ ਨੂੰ ਲੈ ਆਇਆ ਕਰੇ ਔਰ ਸ਼ੇਰ ਦੇ ਨੇੜੇ ਲਿਆ ਕੇ ਸ਼ੇਰ ਜਿਹੜਾ ਉਹ ਉਸ ਨੂੰ ਖਾ ਜਾਇਆ ਕਰੇ, ਪਹਿਲਾਂ ਉਹਦੇ ਸਿਰ ਤੇ ਹੱਥ ਰੱਖੇ ਫਿਰ ਖਾ ਜਾਏ। ਇਵੇਂ ਚੱਲਦਾ ਰਿਹਾ। ਇੱਕ ਦਿਨ ਜਿਹੜਾ ਉਹ ਗਧੇ ਦੀ ਵਾਰੀ ਆ ਗਈ ਔਰ ਇਵੇਂ ਹੀ ਗਧੇ ਨੂੰ ਲੈ ਆਈ ਔਰ